एक बंदा सी अम्मी जी, हाँ जी, ਉਹ ਨਾ 5 ਟਾਈਮ ਨਮਾਜ਼ ਪੜ੍ਹਦਾ ਸੀ, ਅੱਲਾਹ ਤਾਲਾ ਨੂੰ ਯਾਦ ਕਰਦਾ ਸੀ, ਕੁਰਾਨੇ ਪਾਕ ਪੜ੍ਹਦਾ ਸੀਗਾ ਜੀ, हाँ जी, ਤੇ ਬੜਾ ਨੇਕ ਪਰਹੇਜ਼ਗਾਰ ਬੰਦਾ ਸੀ ਜੀ। हाँ जी, ਇੱਕ ਦਿਨ ਨਾ ਮਸਜਿਦ 'ਚ ਬੈਠਾ ਹੋਇਆ, ਕਿਤੇ ਮਸਜਿਦ ਦੀ ਨੁਕਰੇ ਨਾ ਇਕੱਲਾ ਹੀ ਬੈਠਾ ਹੋਇਆ ਰੋਣ ਡਿਆ ਅਮੀ ਜੀ। अच्छा जी, ਤੇ ਕਾਰੀ ਸਾਹਿਬ ਨੇ ਕਿਤੇ ਦੇਖਿਆ ਤੇ ਕਾਰੀ ਸਾਹਿਬ ਉਹਦੇ ਕੋਲ ਆ ਗਏ ਅਮੀ ਜੀ। अच्छा जी, ਆ ਕੇ ਕਹਿੰਦੇ ਅੱਲਾਹ ਦੇ ਬੰਦਿਆ, हाँ, ਤੂੰ 5 ਟਾਈਮ ਨਮਾਜ਼ ਪੜ੍ਹਦਾ, हाँ जी, ਅੱਲਾਹ ਤਾਲਾ ਤੋਂ ਡਰਦਾ, हाँ जी, ਕੁਰਾਨੇ ਪਾਕ ਪੜ੍ਹਦਾ ਆ, हाँ जी, ਕਦੀ ਕਿਸੇ ਦਾ ਦਿਲ ਨਹੀਂ ਦੁਖਾਇਆ, हाँ जी, ਤੂੰ ਇੰਨਾ ਕਿਉਂ ਰੋ ਰਿਹਾ, ਕਿਉਂ ਪਰੇਸ਼ਾਨ ਆ, ਖੈਰੀਅਤ ਹੈ? हाँ जी, ਕਹਿੰਦਾ ਕਾਰੀ ਸਾਹਿਬ ਮੇਰੇ ਕੋਲੋਂ ਇੱਕ ਐਸਾ ਗੁਨਾਹ ਹੋ ਗਿਆ हाँ जी, ਜਿਹੜਾ ਨਾ ਮੈਂ ਦੱਸ ਨਹੀਂ ਸਕਦਾ, अच्छा जी, ਲੇਕਿਨ ਮੈਂ ਤੁਹਾਡੇ ਕੋਲ ਦੱਸਣਾ ਚਾਹਨਾ ਕਿ ਕੀ ਪਤਾ ਕੋਈ ਐਸਾ ਤੁਸੀਂ ਮੈਨੂੰ ਵਜ਼ੀਫਾ ਦੱਸ ਦਿਓ, हाँ जी, ਕੋਈ ਐਸਾ ਵਿਰਦ ਦੱਸ ਦਿਓ हाँ जी, ਕਿ ਅੱਲਾਹ ਤਾਲਾ ਮੈਨੂੰ ਮਾਫ ਕਰ हाँ ਦੇਵੇ। जी, ਤੇ ਕਾਰੀ ਸਾਹਿਬ ਕਹਿੰਦੇ ਅੱਲਾਹ ਤਾਲਾ ਤੇ ਮਾਫ ਕਰਨੇ ਵਾਲਾ, ਅੱਲਾਹ ਤਾਲਾ ਗਫੂਰ ਰਹੀਮ ਆ, हाँ जी, ਤੇ ਅੱਲਾਹ ਤਾਲਾ ਮਾਫ ਕਰ ਦਿੰਦਾ ਜਦੋਂ ਇਨਸਾਨ ਸੱਚੇ ਦਿਲ ਨਾਲ ਤੌਬਾ ਕਰਦਾ। हाँ जी, हाँ जी, ਤੂੰ ਮੈਨੂੰ ਗੱਲ ਦੱਸ ਹੋਈ ਕੀ ਆ? हाँ जी, ਉਹ ਨਾ ਹੋਰ ਜ਼ਿਆਦਾ ਰੋਣ ਲੱਗ ਗਿਆ ਤੇ ਅੱਖਾਂ ਪੂੰਝਦਾ ਹੋਇਆ ਕਹਿੰਦਾ ਕਾਰੀ ਸਾਹਿਬ, हाँ जी, ਮੇਰੀ ਮਾਂ ਤੇ ਮੇਰਾ ਬਾਪ ਨਾ ਦੋਨੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਦੇ ਸੀਗੇ। अच्छा जी, ਤੇ ਕਹਿੰਦਾ ਇੱਕ ਦਿਨ ਨਾ ਮੈਂ ਤੰਗ ਆ ਕੇ ਥੋੜੇ ਅੱਬੂ ਜੀ ਜ਼ਿਆਦਾ ਗੁੱਸੇ ਚ ਆਏ, ਹਾਂਜੀ, ਬਾਪ ਹਾਂਜੀ। ਮੇਰਾ, हाँ जी, ਤੇ ਕਹਿੰਦਾ ਮੈਂ ਆਪਣੇ ਅੱਬੂ ਦੇ ਚਪੇੜ ਮਾਰ ਦਿੱਤੀ। ओहो, ਕਹਿੰਦਾ ਜਦੋਂ ਆਪਣੇ ਬਾਪ ਦੇ ਚਪੇੜ ਮਾਰ ਦਿੱਤੀ ਨਾ, हाँ जी, ਤੇ ਕਹਿੰਦਾ ਮੇਰਾ ਬਾਪ ਨਾ ਉੱਥੇ ਹੀ ਲੜਾਈ ਛੱਡ ਕੇ ਤੇ ਪਰੇ ਜਾ ਕੇ ਬੈਠ ਗਿਆ ओहो, ਤੇ ਰੋਣ ਲੱਗ ਗਿਆ। ओहो, ਕਹਿੰਦਾ ਪੂਰੀ ਰਾਤ ਗੁਜ਼ਰ ਗਈ ਤੇ ਮੇਰਾ ਬਾਪ ਰੋਈ ਜਾਵੇ ਰੋਈ ਜਾਵੇ। ਕਹਿੰਦਾ ਮੈਨੂੰ ਕੋਈ ਦੇਣ ਚ ਨਹੀਂ ਆਈ, हाँ जी, ਮੈਂ ਚੁੱਪ ਕਰਕੇ ਗਿਆ ਆਪਣੇ ਅੰਦਰ ਕਿ ਲੜਾਈ ਖਤਮ ਹੋ ਗਈ ਆ। ਮਾਂ ਨੂੰ ਕੋਲ ਬਿਠਾਇਆ, ਮਾਂ ਨੂੰ ਹੌਸਲਾ ਦਿੱਤਾ हाँ ਕਿ जी, ਮਾਂ ਚੱਲ ਕੋਈ ਨਹੀਂ, ਇਹਦੀ ਆਦਤ ਇਦਾਂ ਦੀ ਆ। हाँ जी, ਤੇ ਕਹਿੰਦਾ ਮੈਂ ਨਾ ਸੌਂ ਗਿਆ। हाँ जी, ਕਹਿੰਦਾ ਸਵੇਰ ਜਿਸ ਟਾਈਮ ਮੈਂ ਨਾ ਨਮਾਜ਼ ਪੜ੍ਹਨ ਆਉਣ ਲੱਗਾ ਨਾ, हाँ जी, ਤੇ ਆਪਣੇ ਬਾਪ ਦੇ ਮੰਜੇ ਦੇ ਕੋਲ ਦੀ ਲੰਘਿਆ ਨਾ ਅਮੀ ਜੀ, हाँ जी, ਤੇ ਕਹਿੰਦਾ ਮੇਰੇ ਬਾਪ ਨੇ ਨਾ ਮੇਰਾ ਹੱਥ ਫੜ ਲਿਆ। अच्छा जी, ਹੱਥ ਫੜ ਕੇ ਤੇ ਕਹਿੰਦਾ ਪੁੱਤਰ ਗੱਲ ਤੇ ਸੁਣ। ਕਹਿੰਦਾ ਹਾਂਜੀ। ਮੈਂ ਕਿਹਾ ਜੀ ਅੱਬਾ ਜੀ ਦੱਸੋ। हाँ जी, ਤੇ ਕਹਿੰਦਾ ਅੱਖਾਂ ਬਾਪ ਮੇਰੇ ਦੀਆਂ ਲਾਲ ਰੋ ਰੋ ਕੇ ਨਾ, अच्छा जी, ਤੇ ਕਹਿੰਦਾ ਇੰਨੀ ਗੱਲ ਕਹਿ ਕੇ ਤਾਂ ਫਿਰ ਰੋਣ ਲੱਗ ਗਿਆ। अच्छा जी, ਕਹਿੰਦਾ ਮੈਂ ਕਿਹਾ ਅੱਬਾ ਜੀ ਰੋਈ ਜਾਂਦੇ ਹੋ, ਗੱਲ ਤੇ ਦੱਸੋ। हाँ बोलना है, ਹਾਂ ਕਹਿੰਦਾ ਨਹੀਂ ਪੁੱਤ ਕੋਈ ਨਹੀਂ, ਤੂੰ ਜਾ, ਨਮਾਜ਼ ਨੂੰ ਤੈਨੂੰ ਦੇਰ ਹੋਣ ਡਈ ਆ। ਤੇ अच्छा, ਅੱਖਾਂ ਸਾਫ਼ ਕੀਤੀਆਂ हाँ ਤੇ जी, ਮੈਨੂੰ ਗੱਲ ਨਾਲ ਲਾਇਆ हाँ, ਤੇ ਮੈਨੂੰ ਕਹਿੰਦਾ ਜਾ ਪੁੱਤ ਨਮਾਜ਼ ਪੜਿਆ। अच्छा जी, ਕਹਿੰਦਾ ਮੈਂ ਨਮਾਜ਼ ਪੜਨ ਆ ਗਿਆ। हाँ जी, ਕਹਿੰਦਾ ਜਦੋਂ ਮੈਂ ਵਾਪਸੀ ਗਿਆ ਨਾ हाँ ਤੇ जी, ਮੇਰਾ ਬਾਪ ਫੌਤ ਹੋ ਗਿਆ। ओ, ਕਹਿੰਦਾ ਅੱਜ ਤੱਕ ਉਹ ਮੈਨੂੰ ਪਛਤਾਵਾ ਆਇਆ हाँ, ਕਿ ਮੈਂ ਆਪਣੇ ਬਾਪ ਦੇ ਚਪੇੜ ਕਿਉਂ ਮਾਰੀ ਆ। क्यों मारी, ਪਤਾ ਨਹੀਂ ਮੈਨੂੰ ਅੱਲਾਹ ਤਾਲਾ ਨੇ ਮਾਫ ਕਰਨਾ ਕਿ ਨਹੀਂ ਕਰਨਾ। हाँ जी, ਤੇ ਅੱਜ ਤੱਕ ਮੈਨੂੰ ਸਮਝ ਨਹੀਂ ਹੈਗੀ। ਕਾਰੀ ਸਾਹਿਬ ਮੈਨੂੰ ਇਹ ਦੱਸੋ ਅੱਲਾਹ ਤਾਲਾ ਮੈਨੂੰ ਮਾਫ ਕਰ ਦੇਗਾ? हाँ जी, ਤੇ ਕਾਰੀ ਸਾਹਿਬ ਪਤਾ ਕੀ ਕਹਿੰਦੇ? हाँ जी, ਕਾਰੀ ਸਾਹਿਬ ਕਹਿੰਦੇ ਕਿ ਇਹ ਤਾਂ ਅੱਲਾਹ ਤਾਲਾ ਦੀ ਜ਼ਾਤ ਆ, हाँ जी, ਜਿੱਡਾ ਤੂੰ ਗੁਨਾਹ ਕਰ ਲਿਆ ਨਾ, हाँ जी, ਇਹ ਤਾਂ ਅੱਲਾਹ ਤਾਲਾ ਨੂੰ ਹੀ ਪਤਾ ਕਿ ਅੱਲਾਹ ਤਾਲਾ ਨੇ ਮਾਫ ਕਰਨਾ ਜਾਂ ਨਹੀਂ ਕਰਨਾ। हाँ जी, ਲੇਕਿਨ ਅੱਲਾਹ ਤਾਲਾ ਇਹ ਕਹਿੰਦਾ ਕਿ ਮੈਂ ਹਰ ਗੁਨਾਹ ਦੀ ਮਾਫੀ ਦੇ ਦਿਆਂਗਾ, हाँ जी, ਲੇਕਿਨ ਆਪਣੇ ਮਾਂ-ਬਾਪ ਦੇ ਗੁਸਤਾਖ ਨੂੰ ਮੈਂ ਮਾਫ ਨਹੀਂ ਕਰਾਂਗਾ ਜਦੋਂ ਹਾਂਜੀ। ਤੱਕ ਉਹਦਾ ਮਾਂ ਜਾਂ ਉਹਦਾ ਪਿਓ ਮਾਫ ਨਹੀਂ ਕਰਦਾ ਹੈਗਾ। हाँ जी, ਤੇ ਉਹ ਅੱਲਾਹ ਤਾਲਾ ਖੁਦ ਫਰਮਾਂਦਾ ਨਾ हाँ जी, हाँ जी, ਕਿ ਹਜ਼ਰਤ ਮੂਸਾ ਅਲੈਹਿਸਲਾਮ ਨੂੰ ਵੀ हाँ जी, हाँ जी, ਕਿ ਰੱਬ ਵੀ ਕਹਿੰਦਾ ਮੂਸਾ ਸੰਭਲ ਕੇ ਆ ਜਦੋਂ ਸਿਰ ਤੇ ਨਾ ਸਾਬਰਾ ਮਾਂ ਹੋਵੇ। हाँ जी, ਤੇ ਗੱਲ ਇਹ ਆ ਕਿ ਸਿਰਫ ਮਾਂ ਦੀ ਕਦਰ ਨਹੀਂ, हाँ जी, ਬਾਪ ਦੀ ਵੀ ਕਦਰ ਹਾਂਜੀ, ਕਰਨੀ ਹਾਂਜੀ। ਚਾਹੀਦੀ ਆ। ਸਾਡੇ ਕੁਝ ਲੋਕ ਆ हाँ जी, ਉਹ ਘਰ ਦੇ ਵਿੱਚ ਲੜਾਈ ਹੁੰਦੀ ਆ, ਜ਼ਿਆਦਾਤਰ ਮਾਂ ਦੀ ਸਾਈਡ ਲੈ ਜਾਂਦੇ ਜਾਂ ਹਾਂਜੀ, ਬਾਪ ਦੀ ਸਾਈਡ ਲੈ ਹਾਂਜੀ, ਜਾਂਦੇ ਹਾਂਜੀ, ਆ, ਹਾਂਜੀ। ਇੱਕ ਅੱਧੇ ਨੂੰ ਬੁਰਾ ਕਹਿ ਦਿੰਦੇ हाँ ਆ। जी, पर ਤੇ- तेरी गल टुकमदी आ कि मां ਜਿਹੜੀ ਹੈ जन्नत ਦੀ शान जन्नत ਦਾ ਹੈ ਆਇਆ ਹੈ ਜੀ ਜੀ ਜੰਨਤ ਆ ਜੀ, ਬਾਪ ਆ ਇਹ ਜन्नत ਦਾ ਦਰਵਾਜ਼ਾ ਆ। ਬਿਲਕੁਲ, ਅਗਰ ਮਾਂ ਜੰਨਤ ਆ ਤੇ ਬਾਪ ਜੰਨਤ ਦਾ ਦਰਵਾਜ਼ਾ ਆ। ਤੇ ਗੱਲ ਇਹ ਆ ਕਿ ਮੇਰੀ ਮਾਂ ਨੇ ਨਾ ਅੱਜ ਹਾਂਜੀ। ਤੱਕ ਮੈਨੂੰ ਹੁਣ ਤੋਂ ਲੈ ਕੇ ਹਾਂਜੀ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਸਮਝਾਇਆ ਕਿ ਪੁੱਤ ਆਪਣੇ ਬਾਪ ਦੇ ਅੱਗੇ ਨਹੀਂ ਬੋਲਣਾ ਹੈਗਾ। ਹਾਂਜੀ ਹਾਂਜੀ ਸਾਡੀ ਜੋ ਵੀ ਲੜਾਈ ਹੋਵੇ, ਸਾਡੀ ਜੋ ਵੀ ਨਾਰਾਜ਼ਗੀ ਹੋਵੇ, ਪੁੱਤ ਉਹ ਸਾਡੀ ਆ, ਹਾਂਜੀ, ਤੂੰ ਨਹੀਂ ਲੜਨਾ ਹੈਗਾ। ਹਾਂਜੀ ਹਾਂਜੀ ਤੇ ਗੱਲ ਇਹ ਆ ਮੇਰੇ ਭੈਣ ਭਰਾਓ, ਸਾਡੇ ਪਿੰਡਾਂ ਵਾਲਿਆਂ ਨੂੰ ਵੀ ਇਹੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵੀ ਇਹੀ ਸਮਝਾਉਣ। ਜੇ ਤੁਹਾਡਾ ਬੱਚਾ ਨਾ ਹਾਂਜੀ ਕਿਸੇ ਇੱਕ ਦੀ ਸਾਈਡ ਲੈਂਦਾ ਤੇ ਜਿਹਦੀ ਸਾਈਡ ਲੈਂਦਾ ਉਹ ਸਮਝਾਵੇ ਯਾਰ ਤੂੰ ਕੌਣ ਹੁੰਦਾ ਆਰਾਮ ਨਾਲ ਹਾਂਜੀ, ਬੈਠਣਾ, ਇਹ ਸਾਡੀ ਆਪਸ ਦੀ ਲੜਾਈ ਆ, ਹਾਂਜੀ ਤੂੰ ਕੌਣ ਹੁੰਦਾ ਮੇਰੀ ਸਾਈਡ ਲੈਣ ਵਾਲਾ। ਹਾਂਜੀ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਡਾ ਬੱਚਾ ਖੁਸ਼ ਹੋ ਕੇ ਸਾਡੀ ਸਾਈਡ ਲੈਣ ਡਿਆ ਆ। ਹਾਂਜੀ ਤੇ ਬਾਕੀ ਇਸ ਵੀਡੀਓ ਨੂੰ ਜ਼ਰਾ ਸਮਝਿਓ ਔਰ ਜ਼ਿਆਦਾਤਰ ਜਿੱਥੇ ਤੱਕ ਵੀ ਹੋ ਸਕਦੀ ਸ਼ੇਅਰ ਕਰਿਓ ਤਾਂ ਕਿ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਏ। ਹਾਂਜੀ ਕੋਈ ਐਸਾ ਗੁਨਾਹ ਨਾ ਕਰ ਬੈਠੋ ਜਿਹਦੀ ਫਿਰ ਮਾਫੀ ਜਿਹੜੀ ਹੈ ਨਾ ਉਹ ਕੋਈ ਤੁਹਾਨੂੰ ਕਾਰੀ ਸਾਹਿਬ ਵੀ ਨਾ ਦੱਸ ਸਕੇ, ਤੁਹਾਨੂੰ ਕੋਈ ਹਾਫਜ਼ੇ ਕੁਰਾਨ ਵੀ ਨਾ ਦੱਸ ਸਕੇ, ਤੁਹਾਨੂੰ ਕੋਈ ਆਲਮੇ ਦੀਨ ਵੀ ਨਾ ਦੱਸ ਸਕੇ। ਹਰ ਗੁਨਾਹ ਮਾਫ ਹੋ ਜਾਂਦਾ। ਮਾਂ ਬਾਪ ਦੀ ਗੁਸਤਾਖੀ ਇਹ ਅੱਲਾਹ ਤਾਲਾ ਕਹਿੰਦਾ ਮਾਂ ਬਾਪ ਹੀ ਮਾਫ ਕਰੇ ਤੇ ਮਾਫ ਹੁੰਦੀ ਆ। ਹਾਂਜੀ ਤੇ ਬਾਕੀ ਦੁਆਵਾਂ 'ਚ ਯਾਦ ਰੱਖਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅੱਲਾਹ ਹਾਫਿਜ਼।